सर ਇਹਦਾ ਇੱਕ ਇਹ ਪਹਿਲੂ ਵੀ ਹੈ ਨਾ ਕਿ ਖੁਦਾ ਨਾ ਖਾਸਤਾ ਅਗਰ ਮਤਲਬ ਅਸੀਂ ਫਰਜ਼ ਕਰ ਲਈਏ ਕਿ ਮੁਜ਼ਾਕਰਾਤ ਨਹੀਂ ਹੁੰਦੇ ਜਾਂ ਮੁਜ਼ਾਕਰਾਤ ਕਾਮਯਾਬ ਨਹੀਂ ਹੁੰਦੇ ਤੇ ਕਿੰਨਾ ਇੱਕ ਵੱਡਾ ਸੈਟਬੈਕ ਹੋਏਗਾ ਸਪੈਸ਼ਲੀ ਅਮਰੀਕਾ ਈਰਾਨ ਲਈ ਜਾਂ ਜਿਤਨੇ ਸਟੇਕ ਹੋਲਡਰਸ ਨੇ ਸਾਡੇ ਖਿੱਤੇ ਲਈ ਔਰ ਜਿਹੜੇ ਸਾਲਿਸ ਵੀ ਹੈ ਉਹਨਾਂ ਲਈ ਕਿੰਨਾ ਇੱਕ ਵੱਡਾ ਸੈਟਬੈਕ ਹੋ ਸਕਦਾ ਹੈ। ਇਹ ਵੈਸੇ ਜੀ ਮੇਰੇ ਆਪਣੇ ਜ਼ਾਤੀ ਖਿਆਲ ਦੇ ਵਿੱਚ ਇਹਦਾ ਇਮਕਾਨ ਘੱਟ ਹੈ ਕਿਉਂਕਿ ਅਮਰੀਕਾ ਬੁਰੀ ਤਰ੍ਹਾਂ ਫਸਿਆ ਹੋਇਆ ਹੈ, ਈਰਾਨ ਨੂੰ ਵੀ ਜ਼ਰੂਰਤ ਹੈ ਤੇ ਇਹ ਦੋਨਾਂ ਸਾਈਡਾਂ ਵਾਸਤੇ ਇਹ ਬਿਹਤਰੀ ਐਸੇ ਵਿੱਚ ਹੈ ਕਿ ਉਹ ਕੋਈ ਨਾ ਕੋਈ ਜਿਹੜਾ ਲਚਕ ਦਿਖਾਣ ਤੇ ਇਸ ਨੂੰ ਤੋੜ ਚੜਾਉਣ ਤੇ ਉਹ ਇਸ ਵਾਸਤੇ ਇਹਦਾ ਇਮਕਾਨ ਬਹੁਤ ਘੱਟ ਹੈ। ਲੇਕਿਨ ਅੱਲਾ ਨਾ ਕਰੇ ਅਗਰ ਇਹ ਹੁੰਦਾ ਹੈ ਤੇ ਫਿਰ ਇਹ ਖਿੱਤਾ ਜਿਹੜਾ ਉਹ ਇੱਕ ਬਹੁਤ ਵੱਡੇ ਬੁਹਰਾਨ ਵੱਲ ਚਲਾ ਜਾਏਗਾ ਔਰ ਮਜ਼ੀਦ ਤਬਾਹੀ ਔਰ ਬਰਬਾਦੀ ਔਰ ਸਾਰੀ ਦੁਨੀਆ ਦੇ ਵਿੱਚ ਜਿਹੜਾ ਨਾ ਮਈਸ਼ਤ ਖਾਸ ਤੌਰ ਤੇ ਉਹ ਬਹੁਤ ਬੁਰੀ ਤਰ੍ਹਾਂ ਮੁਤਾਸਿਰ ਹੋਏਗੀ। ਸਦਰ ਟਰੰਪ ਦੇ ਬਿਆਨਾਤ ਦੇ ਹਵਾਲੇ ਨਾਲ ਮੈਂ ਚਾਹਾਂਗਾ ਜ਼ਰੂਰ ਦੱਸੋ। ਕਦੇ ਉਹ ਕਹਿੰਦੇ ਨੇ ਸਾਡੀ ਜੰਗ ਜਾਰੀ ਹੈ, ਕਹਿੰਦੇ ਨੇ ਅਸੀਂ ਮੁਆਹਦਾ ਕਰਨ ਜਾ ਰਹੇ ਹਾਂ, ਕਦੇ ਕਹਿੰਦੇ ਨੇ ਕਿ ਜੀ ਈਰਾਨ ਨਾਲ ਸਾਡਾ ਜਿਹੜਾ ਹੈ ਉਹ ਮਾਮਲਾ ਜਿਹੜਾ ਹੈ ਉਹ ਹੱਲ ਹੋ ਸਕਦਾ ਹੈ। ਉਹਨਾਂ ਦੇ ਮੁਖਤਲਿਫ ਕਿਸਮ ਦੇ ਬਿਆਨਾਤ ਆ ਰਹੇ ਨੇ ਕਿ ਨਜ਼ਰ ਕੀ ਆ ਰਿਹਾ ਹੈ, ਹਕਮਤ ਅਮਲੀ ਹੈ, ਇਹਦਾ ਫੁਕਦਾਨ ਹੈ, ਕਨਫਿਊਜ਼ਨ ਹੈ ਜਾਂ ਕੁਝ ਹੋਰ ਹੈ, ਕੀ ਨਜ਼ਰ ਆ ਰਿਹਾ ਸਰ ਤੁਹਾਨੂੰ? ਨਹੀਂ, ਇਹ ਹਕਮਤ ਅਮਲੀ ਦਾ ਫੁਕਦਾਨ ਨਹੀਂ ਜੇ, ਇਹੀ ਉਹਨਾਂ ਦੀ ਹਕਮਤ ਅਮਲੀ ਹੈ ਕਿ ਇੱਕ ਪਾਸੇ ਤੋਂ ਆਪਣੇ ਵਾਸਤੇ ਉਹ ਫੇਸ ਸੇਵਿੰਗ ਚਾਹੁੰਦੇ ਨੇ ਤੇ ਦੂਜੇ ਪਾਸੇ ਉਹ ਆਪਣਾ ਜਿਹੜਾ ਨਾ ਉਹ ਬੜਾਪਨ ਵੀ ਜ਼ਾਹਿਰ ਕਰਨਾ ਚਾਹੁੰਦੇ ਨੇ ਤਾਂ ਕਿ ਕੋਈ ਜੰਗ ਖਤਮ ਹੋਣ ਤੋਂ ਬਾਅਦ ਇਹ ਮੁਜ਼ਾਕਰਾਤ ਖਤਮ ਹੋਣ ਤੋਂ ਬਾਅਦ ਮੁਆਹਦਾ ਹੋ ਜਾਣ ਦੀ ਸੂਰਤ ਵਿੱਚ ਕੋਈ ਉਹਨਾਂ ਨੂੰ ਇਹ ਨਾ ਆਖੇ ਕਿ ਤੁਸੀਂ ਇੱਕ ਐਸੇ ਮੁਲਕ ਕੋਲੋਂ ਜਿਨ੍ਹਾਂ ਦੀ ਤੁਸੀਂ ਕਿਹਾ ਸੀ ਕਿ ਅਸੀਂ ਉਹਨਾਂ ਦੀ ਲੀਡਰਸ਼ਿਪ ਖਤਮ ਕਰ ਦਿੱਤੀ ਹੈ, ਉਹਨਾਂ ਦੀ 에ਅਰ ਫੋਰਸ ਖਤਮ ਕਰ ਦਿੱਤੀ ਹੈ, ਉਹਨਾਂ ਦਾ 에ਅਰ ਡਿਫੈਂਸ ਖਤਮ ਕਰ ਛੱਡਿਆ ਤੇ ਉਹਨਾਂ ਦੀ ਨੇਵੀ ਤਬਾਹ ਕਰ ਦਿੱਤੀ ਹੈ ਤੇ ਤੁਸੀਂ ਉਹਨਾਂ ਦੀਆਂ ਸਾਰੀਆਂ ਗੱਲਾਂ ਹੀ ਮੰਨ ਕੇ ਆ ਗਏ ਹੋ। ਤੇ ਉਹ ਤੁਸੀਂ ਦੇਖੋ ਨਾ ਜਦੋਂ ਉਹ ਪਿੰਡ ਦੇ ਚੌਧਰੀ ਵੀ ਕਿਧਰੇ ਉਹ ਹਾਰ ਕੇ ਆਉਂਦੇ ਨੇ ਨਾ ਤੇ ਉਹ ਅੱਗੇ ਬੰਦੇ ਉਹਨਾਂ ਦੇ ਢੋਲ ਹੀ ਵਜਾ ਰਹੇ ਹੁੰਦੇ ਨੇ ਕਿ ਚੌਧਰੀ ਸਾਹਿਬ ਬੜੀ ਸ਼ਾਨ ਨਾਲ ਵਾਪਸ ਆਏ ਨੇ। ਫਾਂਸੀ ਤੇ ਹੋ ਗਈ ਹੈ ਪਰ ਚੌਧਰੀ ਸਾਹਿਬ ਜਿਹੜੇ ਨਾ ਉਹ ਹੈਨ ਬੜੇ ਵੱਡੇ। ਸਰ ਅਬਨਾਏ ਹੁਰਮਜ਼ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਹੁਣ ਮੇਨ ਜਿਹੜਾ ਫੋਕਸ ਮੁਜ਼ਾਕਰਾਤ ਦਾ ਹੋਏਗਾ ਸਪੈਸ਼ਲੀ ਉਹ ਅਬਨਾਏ ਹੁਰਮਜ਼ ਹੀ ਹੋਏਗਾ। ਔਰ ਅੱਜ ਹੀ ਮੈਂ ਆਪਣੇ ਇੰਟਰੋ 'ਚ ਜ਼ਿਕਰ ਕਰ ਚੁੱਕਾ ਕਿ ਜੀ ਜਿਹੜੇ ਆਲਮੀ ਮੀਡੀਆ ਦੇ ਇਦਾਰੇ ਨੇ ਉਹ ਕਹਿ ਰਹੇ ਨੇ ਔਰ ਤਜਜ਼ੀਆਕਾਰ ਇਹ ਕਹਿ ਰਹੇ ਨੇ ਕਿ ਅਬਨਾਏ ਹੁਰਮਜ਼ ਇੱਕ ਇਹੋ ਜਿਹੀ ਅਹਿਮੀਅਤ ਇਖਤਿਆਰ ਕਰ ਚੁੱਕਾ ਸਟ੍ਰੈਟਜੀਕਲੀ ਈਰਾਨ ਲਈ ਕਿ ਈਰਾਨ ਨੂੰ ਐਟਮ ਬੰਬ ਬਣਾਉਣ ਦੀ ਲੋੜ ਨਹੀਂ। ਉਹ ਅਬਨਾਏ ਹੁਰਮਜ਼ 'ਤੇ ਅਗਰ ਫੋਕਸ ਰੱਖੇ ਤੇ ਉਹ ਸਾਰੇ ਮੁਲਕਾਂ ਨੂੰ ਔਰ ਸਪੈਸ਼ਲੀ ਅਮਰੀਕਾ ਨੂੰ ਜਿਹੜਾ ਹੈ ਉਹ ਝੁਕਾ ਸਕਦਾ ਹੈ। ਕਿ ਨਜ਼ਰ ਆ ਰਿਹਾ ਸਰ ਜਿਹੜਾ ਈਰਾਨ ਦਾ ਇਹ ਇੱਕ ਤਰੀਕਾਕਾਰ ਹੈ, ਇਸ ਹਵਾਲੇ ਨਾਲ ਕੀ ਕਹੋਗੇ? ਜੀ ਦੇਖੋ ਇਹ ਬੜੀ ਜਿਹੜੀ ਹੈ ਨਾ ਅਹਿਮ ਔਰ ਦਿਲਚਸਪ ਗੱਲ ਹੈ ਕਿ ਜਿਹੜੀ ਅਬਨਾਏ ਹੁਰਮਜ਼ ਹੈ ਇਹਦੇ ਉੱਤੇ ਉਹਦੀ ਜਿਹੜੀ ਜੁਗਰਾਫੀਆਈ ਜਾਂ ਤਸਵੀਰਾਤੀ ਸਟੈਟਿਕ ਜਿਹਨੂੰ ਅਸੀਂ ਆਖਦੇ ਹਾਂ ਉਹਦੀ ਜਿਹੜੀ ਪੋਜੀਸ਼ਨ ਹੈ ਉਹ ਦੋ ਮੁਲਕ ਜਿਹੜੇ ਨੇ ਉਹਨਾਂ ਦਾ ਹੱਕ ਬਣਦਾ ਹੈ। ਇੱਕ ਈਰਾਨ ਹੈ ਤੇ ਦੂਜਾ ਓਮਾਨ ਹੈ। ਓਮਾਨ ਜਿਹੜਾ ਉਹ ਇਸ ਚੀਜ਼ ਨੂੰ ਈਰਾਨ ਦੇ ਨਾਲ ਉਹ ਬਿਲਕੁਲ ਉਹਦਾ ਤਨਾਜ਼ਾ ਹੀ ਕੋਈ ਨਹੀਂ, ਉਹ ਚੁੱਪ ਕਰਕੇ ਬੈਠਾ ਹੈ ਕਿ ਜੋ ਈਰਾਨ ਕਰੇਗਾ ਉਹਦੇ ਚੋਂ ਥੋੜਾ ਬਹੁਤ ਹਿੱਸਾ ਮਨ ਵੀ ਮਿਲ ਜਾਏਗਾ ਤੇ ਉਹਨਾਂ ਦੇ ਵਾਸਤੇ ਤੇ ਮਤਲਬ ਉਹ ਜਿਹੜਾ ਨਾ ਉਹ ਹਰ ਚੀਜ਼ ਜਿਹੜੀ ਉਹਨਾਂ ਵਾਸਤੇ ਬਿਹਤਰ ਹੀ ਹੈ। ਇਸ ਤੋਂ ਪਹਿਲੇ ਜਿਹੜਾ ਈਰਾਨ ਨੇ ਕਦੀ ਇਹਨੂੰ ਇੰਨਾ ਜਿਹੜਾ ਇਹਦਾ ਐਲਾਨ ਨਹੀਂ ਸੀ ਕੀਤਾ ਔਰ ਉਹਦੀ ਵਜ੍ਹਾ ਨਾਲ ਅਮਰੀਕਾ ਵੀ ਔਰ ਸਾਰੀ ਦੁਨੀਆ ਵੀ ਇਹ ਸਮਝਦੀ ਰਹੀ ਕਿ ਇਹ ਦੇਖੋ ਇਹਦੀ ਇੰਨੀ ਅਹਿਮੀਅਤ ਸ਼ਾਇਦ ਨਹੀਂ ਹੈ ਜਾਂ ਈਰਾਨ ਐਡਾ ਕਰ ਨਹੀਂ ਪਾਏਗਾ। ਲੇਕਿਨ ਤੁਸੀਂ ਇਹ ਦੇਖੋ ਕਿ ਹੁਣ ਜਿਸ ਸਟੇਜ ਤੇ ਅਸੀਂ 4 ਹਫ਼ਤਿਆਂ ਬਾਅਦ ਪਹੁੰਚੇ ਔਰ ਹੁਣ ਤੱਕ ਬੈਠੇ ਹਾਂ ਉਹਦੇ ਵਿੱਚ ਇਹ ਅਬਨਾਏ ਹੁਰਮਜ਼ ਦਾ ਕੰਟਰੋਲ ਜਿਹੜਾ ਉਹ ਜੰਗ ਦੀ ਵਜ੍ਹਾ ਨਹੀਂ ਸੀ। ਲੇਕਿਨ ਹੁਣ ਜਿਹੜੀਆਂ ਦੋ ਗੱਲਾਂ ਜਿਹਦੇ ਉੱਤੇ ਸਾਰੇ ਮੁਜ਼ਾਕਰਾਤ ਰੁਕੇ ਹੋਏ ਨੇ ਤੇ ਸਾਰੀਆਂ ਗੱਲਾਂ ਹੋ ਰਹੀਆਂ ਉਹਦੇ ਵਿੱਚੋਂ ਇੱਕ ਚੀਜ਼ ਇਹ ਬਣ ਗਈ ਹੈ, ਇਹ ਜਿਹਨੂੰ ਅਸੀਂ ਉਹ ਆਪਣੀ ਫੌਜੀ ਜ਼ੁਬਾਨ ਵਿੱਚ ਕਹਿੰਦੇ ਹਾਂ ਜੀ ਇਹ ਸੈਂਟਰ ਆਫ ਗ੍ਰੈਵਿਟੀ ਬਣ ਗਿਆ ਕਿ ਅਬਨਾਏ ਹੁਰਮਜ਼ ਦਾ ਕੰਟਰੋਲ। ਔਰ ਇਹ ਹੁਣ ਜਿਹੜਾ ਇਹ ਈਰਾਨ ਕਦੀ ਇਸ ਚੀਜ਼ ਨੂੰ ਛੱਡੇਗਾ ਨਹੀਂ ਕਿਉਂਕਿ ਉਹਦੇ ਤੋਂ ਉਹ ਕੋਈ ਨਾ ਕੋਈ ਜਿਹੜਾ ਨਾ ਆਪਣਾ ਐਸੀਆਂ ਸ਼ਰਤਾਂ ਮਨਵਾਏਗਾ ਕਿਉਂਕਿ ਤੁਸੀਂ ਦੇਖ ਲਿਆ ਕਿ ਅਮਰੀਕਾ ਕੋਲ ਜਿਹੜੀ ਸਭ ਤੋਂ ਵੱਡੀ ਦੁਨੀਆ ਦੀ ਨੇਵੀ ਹੈ ਉਹਦੇ ਹੁੰਦਿਆਂ ਆ ਵੀ ਉਹ ਕੁਝ ਨਹੀਂ ਕਰ ਸਕੇ ਤੇ ਫਿਰ ਹੋਰ ਈਰਾਨ ਨੂੰ ਜਿਹੜੇ ਦੂਸਰੇ ਮੁਲਕ ਨੇ ਇਸ ਖਿੱਤੇ ਦੇ ਉਹ ਤੇ ਈਰਾਨ ਨੂੰ ਚੈਲੰਜ ਕਰ ਨਹੀਂ ਸਕਦੇ ਤੇ ਇਸ ਵਾਸਤੇ ਉਹਦਾ ਅੰਦਰ ਕੰਟਰੋਲ ਰਹੇਗਾ ਔਰ ਉਹ ਇਹਦੇ ਤੋਂ ਸਟ੍ਰੈਟਜਿਕ ਪਾਸੇ ਵੀ ਤੇ ਮਾਇਸ਼ਤ ਦੇ ਇਤਬਾਰ ਨਾਲ ਵੀ ਉਹ ਇਹਦੇ ਤੋਂ ਫਾਇਦਾ ਉਠਾਉਂਦੇ ਰਹਿਣਗੇ।
ਸਰ ਇਸ ਸਾਰੇ ਮਾਮਲੇ ਦੇ ਵਿੱਚ ਖਲੀਜੀ ਮਮਾਲਿਕ ਵੀ ਤੁਹਾਨੂੰ ਪਤਾ ਹੈ ਸ਼ਾਮਿਲ ਨੇ, ਔਰ ਖਲੀਜੀ ਮਮਾਲਿਕ ਤੇ ਬੜੇ ਹਮਲੇ ਕੀਤੇ ਗਏ ਇਰਾਨ ਦੀ ਤਰਫ ਕੋਲ ਜਿਹੜੇ ਉੱਥੇ ਅਮਰੀਕੀ ਅੱਡੇ ਸਨ। ਔਰ ਇਹ ਖਬਰਾਂ ਨੇ ਕਿ ਖਲੀਜੀ ਮਮਾਲਿਕ ਦੇ ਆਪਣੇ ਤਹਫੁਜ਼ਾਤ ਨੇ, ਉਹ ਕਹਿ ਰਹੇ ਨੇ ਕਿ ਜੀ ਵੇਖੋ ਸਾਨੂੰ ਤੇ ਕੋਈ ਪੁੱਛ ਨਹੀਂ ਰਿਹਾ, ਸਾਡਾ ਵੱਡਾ ਨੁਕਸਾਨ ਹੋਇਆ ਲੇਕਿਨ ਸਾਨੂੰ ਕੋਈ ਪੁੱਛ ਨਹੀਂ ਰਿਹਾ, ਤੇ ਜਿਹੜੀ ਗੱਲਬਾਤ ਹੋ ਰਹੀ ਉਹ ਤੇ ਸਾਰੀ ਅਬਨਾਏ ਹੁਰਮਜ਼ ਤੇ ਔਰ ਦੂਜੇ ਮਾਮਲਾਤ ਤੇ ਹੋ ਰਹੀ ਹੈ, ਤੇ ਅਸੀਂ ਕਿੱਥੇ ਜਾਵਾਂਗੇ। ਖਲੀਜੀ ਮਮਾਲਿਕ ਦੇ ਜਿਹੜੇ ਤਹਫੁਜ਼ਾਤ ਨੇ ਇਹਨਾਂ ਦੇ ਹਵਾਲੇ ਨਾਲ ਕੀ ਕਹੋਗੇ ਸਰ? ਉਹ ਯਾਦ ਆ ਗਿਆ ਉਹ ਜਿਹੜੇ ਕਹਿੰਦੇ ਲਤੀਫਾ ਹੁੰਦਾ ਨਾ ਜੀ ਕਿ ਹੋਰ ਚੁੱਪੋ। ਇਹ ਉਹ ਗੱਲ ਹੈ ਕਿ ਉਹਨਾਂ ਨੂੰ ਬੰਦਾ ਇਹ ਪੁੱਛੇ ਕਿ ਤੁਸੀਂ ਕਿਉਂ ਆਪਣੇ ਮੁਸਲਮਾਨ ਮੁਲਕ ਨੂੰ ਛੱਡ ਕੇ ਉਹਦੀ ਮੁਖਾਲਫਤ ਵਿੱਚ ਤੁਸੀਂ ਕਿਉਂ ਇਜ਼ਰਾਈਲ ਨਾਲ ਦੋਸਤੀਆਂ ਕੀਤੀਆਂ, ਤੇ ਤੁਸੀਂ ਕਿਉਂ ਆਪਣੀ ਸਾਰੀ ਇਨਵੈਸਟਮੈਂਟ, ਤੁਸੀਂ ਆਪਣਾ ਸਾਰਾ ਜਿਹੜਾ ਬੋਝ ਸੀ, ਆਪਣਾ ਸਾਰਾ ਵਜ਼ਨ ਸੀ, ਉਹ ਤੁਸੀਂ ਕਿਉਂ ਅਮਰੀਕੀ ਸਾਈਡ ਤੇ ਕੀਤਾ ਈਰਾਨ ਦੇ ਖਿਲਾਫ। ਤੇ ਹੁਣ ਉਹਦਾ ਭੁਗਤ ਰਹੇ ਨੇ, ਔਰ ਇਹ ਈਰਾਨ ਦੀ ਬੜੀ ਵੱਡੀ ਕਾਮਯਾਬੀ ਹੈ। ਤੁਸੀਂ ਜ਼ਰਾ ਸੋਚੋ ਨਾ ਕਿ ਅਗਰ ਈਰਾਨ ਇਹਨਾਂ ਮੁਲਕਾਂ ਦੇ ਅੰਦਰ ਮੌਜੂਦ ਅਮਰੀਕੀ ਜਿਹੜੇ ਬੇਸ ਸਨ ਜਾਂ ਉਹਨਾਂ ਦੇ ਜਿਹੜੀ ਸੈਂਟਰ ਸਨ ਕਮਾਂਡ ਦੇ, ਅਗਰ ਉਹਨਾਂ ਤੇ ਹਮਲਾ ਨਾ ਕਰਦਾ ਤੇ ਇਹ ਮੁਲਕ ਜਿਹੜੇ ਨੇ ਇਹਨਾਂ ਨੂੰ ਤਾਂ ਫਰਕ ਹੀ ਕੋਈ ਨਹੀਂ ਸੀ ਪੈਣਾ, ਤੇ ਇਹ ਬੜਾ ਇੱਕ ਲੋਕਲਾਈਜ਼ਡ ਕਿਸਮ ਦੀ ਇਹ ਜੰਗ ਹੋ ਜਾਣੀ ਸੀ ਜਿਹਦੇ ਵਿੱਚ ਈਰਾਨ ਨੂੰ ਤਬਾਹੀ ਹੁੰਦੀ ਰਹਿੰਦੀ ਤੇ ਕਿਸੇ ਮੁਲਕ ਨੇ ਉਹਦੇ ਲਈ ਬੋਲਣਾ ਨਹੀਂ ਸੀ। ਈਰਾਨ ਨੇ ਇਹਨਾਂ ਮੁਲਕਾਂ ਦੇ ਉੱਤੇ ਮਿਜ਼ਾਈਲ ਭੇਜ ਕੇ ਈਰਾਨ ਨੇ ਇਹਨਾਂ ਮੁਲਕਾਂ ਨੂੰ ਵੀ ਜਿਹੜਾ ਨਾ ਇੰਗੇਜ ਕੀਤਾ, ਤੇ ਇਹਨਾਂ ਸਾਰੀ ਦੁਨੀਆ ਦੇ ਰਡਾਰ ਦੇ ਉੱਤੇ ਇਹ ਜੰਗ ਆ ਗਈ। ਵਰਨਾ ਅਗਰ ਈਰਾਨ ਇਹਨਾਂ ਤੇ ਹਮਲਾ ਨਾ ਕਰਦਾ ਔਰ ਆਪਣਾ ਹੁਰਮਜ਼ ਤੇ ਕੰਟਰੋਲ ਨਾ ਕਰਦਾ ਤੇ ਈਰਾਨ ਦਾ ਵੀ ਉਹ ਯੂਕਰੇਨ ਵਾਲਾ ਹਾਲ ਹੋਣਾ ਸੀ, ਜਿੱਥੇ ਉਹਨਾਂ ਨੂੰ ਰੋਜ਼ ਮਾਰ ਪੈ ਰਹੀ ਹੈ ਤੇ ਕੋਈ ਉਹਨਾਂ ਦੇ ਨਾਲ ਜਿਹੜਾ ਨਾ ਨਹੀਂ ਖੜਾ ਹੁੰਦਾ।